डिब्रूगढ़ जेल विच बंद वारिस पंजाब ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘ ਜੇਲ੍ਹ ਪ੍ਰਸ਼ਾਸਨ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਮਜਬੂਰਨ ਭੁੱਖ ਹੜਤਾਲ ਤੇ ਬੈਠੇ ਹਨ। ਇਸੇ ਦੌਰਾਨ ਕਈ ਸਿੱਖ ਨੌਜਵਾਨਾਂ ਦੀ ਸਿਹਤ ਵਿਗੜਨ ਦੀ ਵੀ ਖਬਰ ਆਈ ਹੈ। ਜੇਲ੍ਹ ਵਿੱਚ ਸਿੱਖ ਨੌਜਵਾਨਾਂ ਨੂੰ ਮਿਲ ਕੇ ਆਏ ਭਾਈ ਰਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਭੁੱਖ ਹੜਤਾਲ ਕਾਰਨ ਉਹਨਾਂ ਦਾ ਵਜ਼ਨ ਜ਼ਰੂਰ ਘਟ ਗਿਆ, ਪਰ ਮਾਨਸਿਕ ਤੌਰ ਤੇ ਉਹ ਆਪਣੇ ਫੈਸਲਿਆਂ ਤੇ ਅੱਜ ਵੀ ਕਾਇਮ ਹਨ। ਉਹਨਾਂ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਮੈਂ ਨੌਜਵਾਨਾਂ ਨੂੰ ਕਿਹਾ ਹੈ ਕਿ ਜੇਕਰ ਉਹ ਚਾਹੁੰਦੇ ਹਨ ਤਾਂ ਭੁੱਖ ਹੜਤਾਲ ਖਤਮ ਕਰ ਸਕਦੇ ਹਨ। ਅਸੀਂ ਕਿਸੇ ਤੇ ਆਪਣਾ ਫੈਸਲਾ ਥੋਪਿਆ ਨਹੀਂ ਹੈ, ਪਰ ਸਿੱਖ ਨੌਜਵਾਨ ਸਿਹਤ ਵਿਗੜਨ ਦੇ ਬਾਵਜੂਦ ਵੀ ਭੁੱਖ ਹੜਤਾਲ ਤੇ ਬੈਠੇ ਪੂਰਾ ਸਹਿਯੋਗ ਦੇ ਰਹੇ ਹਨ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਾਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਜ਼ਰਬੰਦ ਕਰ ਸਕਦੇ ਹੋ, ਪਰ ਸਾਨੂੰ ਪੰਜਾਬ ਦੀ ਜੇਲ੍ਹ ਵਿੱਚ ਹੀ ਨਜ਼ਰਬੰਦ ਕੀਤਾ ਜਾਵੇ। ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਅਸੀਂ ਭੁੱਖ ਹੜਤਾਲ ਜਾਰੀ ਰੱਖਾਂਗੇ। परसों शाम ਨੂੰ 11 ਤਰੀਕ ਨੂੰ ਡਿਬਰੂਗੜ੍ਹ ਪਹੁੰਚ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਦੇ ਚਾਚਾ ਜੀ ਭਾਈ ਹਰਜੀਤ ਸਿੰਘ ਸਾਹਿਬ ਜੀ, ਉਹਨਾਂ ਨਾਲ ਮੁਲਾਕਾਤ ਦਾ ਸਮਾਂ ਪ੍ਰਾਪਤ ਹੋਇਆ। ਸ਼ਾਮੀ ਕੋਈ 5 ਵਜੇ ਦਾ ਸਮਾਂ ਸੀ। ਅਸੀਂ ਉਹਨਾਂ ਦੀ ਉਡੀਕ ਵਿੱਚ ਬੈਠੇ ਸਾਂ। ਇੰਨੇ ਚਿਰ ਨੂੰ ਕਈ ਦਿਨ ਹਸਪਤਾਲ 'ਚ ਰਹਿ ਕੇ ਭਾਈ ਬਸੰਤ ਸਿੰਘ ਜੀ ਵੀ ਡਿਊਟੀ ਵਿੱਚ ਜਦੋਂ ਆਏ, ਅਸੀਂ ਉਹਨਾਂ ਨੂੰ ਵੀ ਮਿਲੇ। 5-7 ਮਿੰਟ ਉਹਨਾਂ ਦਾ ਵੀ ਹਾਲ ਚਾਲ ਪੁੱਛਿਆ। ਉਹਨਾਂ ਕਿਹਾ ਕਿ ਅਸੀਂ ਚੜ੍ਹਦੀ ਕਲਾ ਵਿੱਚ ਆ ਤੇ ਹਸਪਤਾਲ ਦਾਖਲ ਸਾਂ। ਅੱਜ ਉੱਥੋਂ ਛੁੱਟੀ ਮਿਲੀ ਹੈ ਤੇ ਮੈਨੂੰ ਇਹ ਜੇਲ੍ਹ 'ਚ ਫਿਰ ਦੁਬਾਰਾ ਲਿਆਏ ਨੇ। ਉਹਨਾਂ ਦੇ ਜਾਣ ਤੋਂ ਬਾਅਦ ਭਾਈ ਸਾਹਿਬ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਦੇ ਚਾਚਾ ਜੀ ਭਾਈ ਹਰਜੀਤ ਸਿੰਘ ਸਾਹਿਬ ਜੀ ਸਾਡੇ ਕੋਲ ਪਹੁੰਚੇ ਡਿਊਟੀ ਵਿੱਚ। 1 ਘੰਟਾ ਮਿਲ ਬੈਠ ਕੇ ਇਸ ਤਰ੍ਹਾਂ ਕੁਰਸੀਆਂ ਤੇ ਇਹ ਸਾਰੇ ਜੋ ਕੁਝ ਪਿਛਲੇ ਦਿਨਾਂ ਤੋਂ ਵਰਤਾਂਤ ਉੱਥੇ ਬੀਤਿਆ ਹੈ ਔਰ ਜਿਸ ਕਰਕੇ ਉਹਨਾਂ ਨੂੰ ਭੁੱਖ ਹੜਤਾਲ ਰੱਖਣ ਲਈ ਮਜਬੂਰ ਹੋਣਾ ਪਿਆ ਔਰ ਇੱਥੇ ਸਿੱਖ ਸੰਗਤਾਂ ਨੂੰ ਇਹ ਮੋਰਚਾ ਲਾਉਣ ਦੀ ਤੇ ਭੁੱਖ ਹੜਤਾਲ ਦੀ ਲੋੜ ਪਈ। ਇਸ ਤੇ ਬਹੁਤ ਲੰਮੀਆਂ ਚੌੜੀਆਂ ਵਿਚਾਰਾਂ ਵੀ ਭਾਈ ਸਾਹਿਬ ਜੀ ਨਾਲ ਹੋਈਆਂ ਅਤੇ ਉਹਨਾਂ ਨੇ ਇਹ ਕਿਹਾ ਵੀ ਸੰਗਤ ਨੂੰ ਜ਼ਰੂਰ ਦੱਸਿਓ, ਭਾਵੇਂ ਸਾਡਾ 7-7 8-8 ਕਿਲੋ ਵੇਟ ਘਟ ਗਿਆ, ਵਜਨ ਘਟ ਗਿਆ ਹੈ, ਪਰ ਅਸੀਂ ਮਾਨਸਿਕ ਤੌਰ ਤੇ ਬੜੀ ਚੜ੍ਹਦੀ ਕਲਾ 'ਚ ਗੁਰੂ ਦੀ ਕਿਰਪਾ ਹੈ। ਜਦੋਂ ਤੱਕ ਜਾਂ ਤਾਂ ਸਾਨੂੰ ਇਥੋਂ ਜੇਲ੍ਹ ਬਦਲੀ ਕਰਕੇ ਪੰਜਾਬ ਚਲੇ ਜਾਣ, ਕਿਸੇ ਰੈਸਟ ਹਾਊਸ ਵਿੱਚ ਰੱਖ ਲੈਣ। ਦੂਜੀ ਗੱਲ ਇਹ ਹੈ ਵੀ ਜਿਹੜੇ 4 ਬੰਦੇ ਅਸੀਂ ਹਾਂ, ਮੈਂ ਹੈ, ਮੇਰੇ ਚਾਚਾ ਜੀ ਹੈ, ਇੱਕ ਇਸੇ ਤਰ੍ਹਾਂ ਫੌਜੀ ਸਾਹਿਬ ਨੇ, ਇੱਕ ਸਿੰਘ ਹੋਰ ਸਾਨੂੰ ਜੇ ਰੱਖ ਪਪਲਪ੍ਰੀਤ ਸਿੰਘ, ਜੇ ਸਾਨੂੰ ਰੱਖਣਾ ਚਾਹੁੰਦੇ ਹੈ ਤੇ ਪੰਜਾਬ 'ਚ ਕਿਸੇ ਜੇਲ੍ਹ 'ਚ ਰੱਖ ਲੈਣ, ਕਿਸੇ ਰੈਸਟ ਹਾਊਸ ਵਿੱਚ ਰੱਖ ਲੈਣ, ਜਦੋਂ ਉਹਨਾਂ ਨੂੰ ਜੀ ਕਰੇ ਛੱਡ ਦੇਣਾ। ਪਰ ਜਿਹੜੇ 4 ਬਾਕੀ ਦੇ ਬੰਦੇ ਨੇ ਉਹਨਾਂ ਦਾ ਕੀ ਗੁਨਾਹ ਹੈ, ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਤੇ ਉਹਨਾਂ ਦੀ ਜਿਹੜੀ 18 ਤਰੀਕ ਨੂੰ NSA ਖਤਮ ਹੋ ਰਹੀ ਹੈ, ਉਹਨਾਂ ਦੀ NSA ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ। ਜੇ ਸਰਕਾਰ ਉਹਨਾਂ ਨੂੰ ਰਿਹਾ ਕਰਦੀ ਹੈ, ਸਾਨੂੰ ਕਿਸੇ ਥਾਂ ਤੇ ਵੀ ਲਿਜਾਂਦੀ ਹੈ ਤੇ ਸਾਨੂੰ ਭੁੱਖ ਹੜਤਾਲ ਅਸੀਂ ਤੋੜ ਲਵਾਂਗੇ। ਜੇ ਸਾਡੇ ਨਾਲ ਸਰਕਾਰ ਦਾ ਇਹੋ ਵਤੀਰਾ ਰਿਹਾ, ਜੇਲ੍ਹ ਦੇ ਅੰਦਰ ਵੀ ਬਾਥਰੂਮਾਂ ਤੱਕ ਕੈਮਰੇ ਲਾ ਦਿੱਤੇ ਗਏ ਔਰ ਆਪਾਂ ਸਾਰਾ ਮੀਡੀਆ ਅਖਬਾਰਾਂ ਵਿੱਚ ਵੀ ਪੜ੍ਹਿਆ, ਸਾਰਾ ਭਾਈ ਸਾਹਿਬ ਜੀ ਨੇ ਵੀ ਉਹ ਸਾਰਾ ਕੁਝ ਬਿਆਨ ਕੀਤਾ ਵੀ ਸਾਡੇ ਨਾਲ ਇਸ ਤਰ੍ਹਾਂ ਜਦੋਂ ਵਰਤਾਰਾ ਵਰਤਿਆ ਹੈ, ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਹੈ, ਫਿਰ ਅਸੀਂ ਇਹ ਮਜਬੂਰ ਹੋ ਕੇ ਭੁੱਖ ਹੜਤਾਲ ਅਸੀਂ ਰੱਖੀ ਹੈ। ਇਹ ਵੀ ਉਹਨਾਂ ਨੇ ਕਿਹਾ ਵੀ ਮੈਂ ਨਾਲ ਦੇ ਸਾਥੀਆਂ ਨੂੰ ਮਜਬੂਰ ਨਹੀਂ ਕੀਤਾ। ਜੇ ਕੋਈ ਸਿੰਘ ਰੋਟੀ ਖਾਣਾ ਚਾਹੁੰਦਾ ਤੇ ਉਹ ਖਾ ਵੀ ਲਵੇ। ਮੈਂ ਤੇ ਮੇਰੇ ਚਾਚਾ ਜੀ ਅਸੀਂ ਤਾਂ ਉਸ ਦਿਨ ਦੇ ਇਸੇ ਤਰ੍ਹਾਂ ਹੀ ਹੈ ਤੇ ਸਾਡਾ ਇਹ ਵਾਅਦਾ ਵੀ ਹੈ
पर बाकी साथियों नूं असीं किसी नूं मजबूर नहीं करते पे तुसीं रोटी खानी है तो कोई खा भी सकता है। भाई कुलवंत सिंह जी रौकियां वाले, उन्हां दी सेहत ढिली है, उन्हां नूं कोई मेरे दौरा दूरा भी पै जाता है। पिछले 10 दिनों च 3-4 बार तकलीफ हो गई। भाई साहब जी कहते मैं उन्होंने आख्या भी तुहाडे ते कोई पाबंदी नहीं, तुसी अपना रोटी पानी जरूर खाओ, तुहाडी सेहत की जरूरत है। तो कहते उन्होंने हुक्म कह के या समझा के उन्होंने लंगर पानी छकन लाया भी तुसी जरूर खाया करो। असी सारे गुरु के आसरे बाकी सारे सिंह इत्थे चढ़दी कला विच हैं। जेड़ा मोर्चा इत्थे लगा होया आपां सारे बैठे हैं, उन्हें यह भी कहा भी असीं उन्होंने भी नहीं कहते भी तुसीं कोई भुख हड़ताल रखो। जे कोई खाना चाहुंदा बेशक खा लैण, जिन्होंने रखी है वो अपने सिदक नाल चढ़दी कला विच रहण। जथेदार श्री अकाल तख्त साहब ने 5 मैंबरी कमेटी नियत की हुई है। उस कमेटी ने 13 तरीक अज है तो अज का टाइम भगवंत मान नाल सरकार दे नाल गलबात का रस्ता को कढ़ण वास्ते तय किया सी। शायद वो गल निबड़ती कि नहीं निबड़ती। 14 तरीक नूं बाद विच कमेटी ने की फैसला करती है, क्योंकि सिख जगत की सुप्रीम पावर है श्री अकाल तख्त साहब है। ते श्री अकाल तख्त साहब दे वल्लों जिहड़ी 5 मैंबरी कमेटी का गठन किया गया है वो साडे लई सत्कारयोग है। तो की फैसला लैंदी है उस फैसले नूं 14 तरीक तक आपां वेखांगे भी कल नूं मीटिंग करके की फैसला करती है 5 मैंबरी कमेटी। जे वो कोई फैसला श्री अकाल तख्त साहब तो चढ़दी कला ते कौम के हित वास्ते कोई फैसला आ जाता है तो भाई साहब जी ने कहा सी भी असीं ये भुख हड़ताल तोड़ लवांगे। ते जे ना कोई फैसला निकलिया तो फिर 17 तरीक नूं ऐतवार वाले दिन जिहड़ा इत्थे इकट्ठ बुलाउण वास्ते सदा पत्र कौम नूं दिता गया है, उहदे वास्ते भाई साहब जी ने कहा भी सारे सिख जगत नूं खास करके जिहड़ियां पंथ दीयां शख्सियतां ने, श्रोमणी गुरुद्वारा प्रबंधक कमेटी, श्री अकाल तख्त साहब, बाकी तख्तां दे जथेदार साहबान, जिन्नियां सिख संप्रदावां दे आगू ने, उन्हां सारियां नूं संगत दा साथ दे के इस थां ते 17 तरीक नूं फिर भरवां इकट्ठ जिहड़ा है वो वड्डे पद्धर ते कीता जावे, तां कि कोई ना कोई इहड़ी धक्केशाही साडे नाल हो रही है ਇਹਦਾ इंसाफ लैण वास्ते तगड़ी जदोजहद आपां कर सकीए। भाई साहब जी वालों यही है कि 17 तरीक नूं सारे महापुरख है, सारा सिख जगत आपो अपने वहीकल लैके इत्थे वध तो वध गिणती च पहुंचना चाहिए है। ते उन्हां संप्रदावां दे आगूआं नूं भी मिलन वास्ते मैनू भी किया सी, होर भी सारे साथी आपां जिथे जिथे पहुंच रखते हैं उथे उथे सारे वीरां नूं बेनती करांगे भी भाई 17 तरीक नूं इत्थे होमो हुमा के पहुंचो। इस मार्च विच आपां इस जिहड़ा मोर्चा लाया होया च शामिल हो के कोई ना कोई उन्हां वीरां दी रिहाई वास्ते, उन्हां दी चढ़दी कला वास्ते कोई निगर फैसला जिहड़ा है वो कौम 17 तरीक नूं इत्थे लै सके। इहदे वास्ते आपां सारियां ने जिन्ने बैठे हो जां जिहड़े आके दर्शन दीदार करन वास्ते मोर्चे च शामिल होने हो, जिहड़े नहीं भी आ सके उन्हां नूं भी बेनती है भी 17 तरीक नूं सारियां ने हुम हुमा के जरूर पहुंचना है। जे कल नूं 5 मैंबरी कमेटी को फैसला चंगा निगर कर लैंदी है तो फिर भाई साहब का हुक्म से भी 17 वाला प्रोग्राम कैंसल भी किया जा सकता है। तो जे कोई हल ना निकलिया तो फिर आप सारे ने होम हुमा के जरूर पहुंचना है। और हुण भी इत्थे पंथ दीयां शख्सियतां संत अमीर सिंह जी जवद्दी वाले,
ਬਾਬਾ ਅਵਤਾਰ ਸਿੰਘ ਜੀ ਸਾਧਾਂ ਵਾਲੇ, ਇਸੇ ਤਰ੍ਹਾਂ ਬਾਬਾ ਪਰਮਜੀਤ ਸਿੰਘ ਜੀ ਅਕਾਲੀ ਮੋਰਚਾ ਲਾ ਕੇ ਡਟ ਕੇ ਬੈਠੇ ਨੇ, ਬਾਬਾ ਬਖਸ਼ੀਸ਼ ਸਿੰਘ ਜੀ ਔਰ ਹੋਰ ਵੀ ਸਾਰੇ ਪਰਿਵਾਰ ਦੇ ਨਾਲ ਜਥੇਦਾਰ ਤਰਸੇਮ ਸਿੰਘ ਜੀ, ਸੁਖਚੈਨ ਸਿੰਘ ਜੀ, ਮਾਤਾ ਜੀ, ਹੋਰ ਸਾਰੇ ਪਰਿਵਾਰ ਇਥੇ ਡਟ ਕੇ ਉਸ ਦਿਨ ਦੇ ਬੈਠੇ ਨੇ। ਸਾਨੂੰ ਸਾਰਿਆਂ ਨੂੰ ਇੱਕ ਜ਼ਰੂਰੀ ਬੇਨਤੀ ਉਹਨਾਂ ਨੇ ਇਹ ਵੀ ਸਾਰਿਆਂ ਦੇ ਸੇਵਾ ਵਿੱਚ ਕੀਤੀ ਹੈ, ਗਿਲੇ ਸ਼ਿਕਵੇ ਇਹਨਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਇਸ ਕਾਰਜ ਵਿੱਚ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਆਪੋ ਆਪਣੇ ਗਿਲੇ ਸ਼ਿਕਵੇ ਨੂੰ ਪਾਸੇ ਰੱਖ ਕੇ, ਕਿਉਂਕਿ ਸਿੰਘਾਂ ਦੇ ਇਹ ਪੰਥ ਦਾ ਕਾਰਜ ਹੈ ਤੇ ਪੰਥ ਦਾ ਕਾਰਜ ਤਾਂ ਹੀ ਸਿਰੇ ਚੜ੍ਹਦਾ ਹੈ ਜੇ ਸਮੁੱਚਾ ਪੰਥ ਆਪਾਂ ਇਕੱਠੇ ਹੋ ਕੇ ਕੋਈ ਹਮਲਾ ਮਾਰੀਏ, ਯਤਨ ਕਰੀਏ। ਸੋ ਨਿੱਕੇ ਨਿੱਕੇ ਗਿਲੇ ਸ਼ਿਕਵਿਆਂ ਤੋਂ ਆਪਣੇ ਆਪਣੇ ਵੈਰ ਵਿਰੋਧ ਛੱਡ ਕੇ ਆਪਾਂ ਨੂੰ ਸਾਰਿਆਂ ਨੂੰ ਵੱਡੇ ਪੱਧਰ ਤੇ 17 ਤਰੀਕ ਦਿਨ ਐਤਵਾਰ ਨੂੰ ਇੱਥੇ ਹੋਮ ਹੁਮਾ ਕੇ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਸੀ ਵੀ ਅਸੀਂ ਭਾਵੇਂ ਸਾਡਾ ਵਜਨ ਥੋੜਾ ਥੋੜਾ ਘਟਿਆ ਹੈ, ਪਰ ਅਸੀਂ ਬਿਲਕੁਲ ਚੜ੍ਹਦੀ ਕਲਾ ਵਿੱਚ ਹੈ ਔਰ ਮਨ ਕਰਕੇ ਚੜ੍ਹਦੀ ਕਲਾ 'ਚ ਹੈ। ਗੁਰੂ ਦੀ ਸਾਡੇ ਤੇ ਰਹਿਮਤ ਹੈ ਔਰ ਅਸੀਂ ਸਾਰੇ ਸਿੰਘਾਂ ਅੰਦਰ ਚੜ੍ਹਦੀ ਕਲਾ ਵਿੱਚ ਹੈ ਤੇ ਸਾਡੀ ਤਰਫੋਂ ਸਾਰਿਆਂ ਵੱਲੋਂ ਜਿੰਨੀ ਅਸੀਂ ਇੱਥੇ ਡਿਬਰੂਗੜ੍ਹ ਬੈਠੇ ਹਾਂ ਜੇਲ੍ਹ ਦੇ ਕਾਲ ਕੋਠੜੀਆਂ ਵਿੱਚ, ਸਾਡੇ ਵੱਲੋਂ ਜਾ ਕੇ ਮੋਰਚੇ ਦੇ ਅੰਦਰ ਸਾਰੀ ਸੰਗਤ ਨੂੰ ਸਾਡੀ ਫਤਿਹ ਦੀ ਸਾਂਝ ਪਾਇਓ। ਮੈਂ ਉਹਨਾਂ ਵੀਰਾਂ ਵੱਲੋਂ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਉਣੀ ਚਾਹੁੰਦਾ। ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਹਰਜੀਤ ਸਿੰਘ ਜੀ ਉਹਨਾਂ ਦੇ ਚਾਚਾ ਜੀ, ਸਮੁੱਚੇ ਵੀਰਾਂ ਵੱਲੋਂ ਸਾਰੀ ਸੰਗਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।